ਖਾਦ ਬਣਾਉਣ ਵਾਸਤੇ ਤੁਸੀਂ ਕੋਈ ਵੀ ਕੰਟੇਨਰ ਲੈ ਲਓ, ਕੋਈ ਬਾਲਟੀ ਲੈ ਲਓ, ਡਰਮੀ ਲੈ ਲਓ ਪਲਾਸਟਿਕ ਦੀ, ਔਰ ਉਸ ਨੂੰ ਸੁਰਾਖ ਕਰ ਲਓ ਵਰਮੇ ਦੀ ਮਦਦ ਨਾਲ, ਜਾਂ ਕੋਈ ਵੀ ਸੂਆ ਵਗੈਰਾ ਗਰਮ ਕਰਕੇ ਉਸ ਨੂੰ ਸੁਰਾਖ ਕਰ ਲਓ ਮੁਨਾਸਿਬ ਫਾਸਲੇ 'ਤੇ, ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ। ਇਹਦੇ 'ਚ ਅਸੀਂ ਕਿਚਨ ਵੇਸਟ ਪਾਵਾਂਗੇ, ਆਪਣੇ ਬਾਵਰਚੀ ਖਾਨੇ ਦਾ ਸਾਰਾ ਕੂੜਾ ਕਰਕਟ, ਫਲਾਂ ਸਬਜ਼ੀਆਂ ਦੇ ਛਿਲਕੇ ਵਗੈਰਾ ਅਸੀਂ ਇਹਦੇ ਵਿੱਚ ਪਾਵਾਂਗੇ। ਔਰ ਇਹਦਾ ਸੁਰਾਖਾਂ ਦਾ ਫਾਇਦਾ ਇਹ ਕਿ ਡੀਕੰਪੋਜ਼ ਹੋਣ 'ਚ ਫਾਇਦਾ ਦੇਣਗੇ। ਇਹ ਮੇਰੀ ਬਾਲਟੀ ਤਿਆਰ ਹੈ, ਡਰਮੀ ਤਿਆਰ ਹੈ, ਇਸ ਨੂੰ ਮੈਂ ਸੁਰਾਖ ਕਰ ਲੈਣਾ। ਇਹ ਬਾਜ਼ਾਰ 'ਚ ਤੁਹਾਨੂੰ ਤਕਰੀਬਨ 500-600 ਦੀ ਇਹ ਮਿਲ ਜਾਏਗੀ, ਔਰ ਬਹੁਤ ਮਜ਼ਬੂਤ ਹੈ, ਬੜੀ फ़ायदे ਦੀ ਹੈ। ਇਹਦੇ 'ਚ ਅਸੀਂ ਸਾਰਾ ਕਿਚਨ ਵੇਸਟ ਪਾਵਾਂਗੇ, ਔਰ ਇਹਦੇ ਵਿੱਚ ਫਲਾਂ ਦੇ ਛਿਲਕੇ, ਸਬਜ਼ੀਆਂ ਦੇ ਛਿਲਕੇ, ਅੰਡਿਆਂ ਦੇ ਛਿਲਕੇ, ਚਾय ਦੀ ਪੱਤੀ ਅਸੀਂ ਪਾ ਸਕਨੇ ਹਾਂ, ਔਰ ਇਹ ਸਾਰੀ ਚੀਜ਼ ਸਾਡੀ ਖਾਦ ਬਣੇਗੀ। ਡਰਮੀ ਦੇ ਥੱਲੇ ਦੇ ਵਿੱਚ ਮੈਂ ਸੁਰਾਖ ਕਰ ਦਿੱਤੇ ਨੇ, ਤਾਂ ਕਿ ਜੋ ਚੀਜ਼ ਅਸੀਂ ਇਹਦੇ 'ਚ ਪਾਵਾਂਗੇ ਉਹ ਕੱਲ੍ਹ ਨੂੰ ਡੀਕੰਪੋਜ਼ ਹੋ ਕੇ ਪਾਣੀ ਛੱਡੇਗੀ। ਉਹ ਪਾਣੀ ਇਸ ਸੁਰਾਖ ਦੇ ਥੱਲੋਂ ਨਿਕਲ ਜਾਣਾ ਚਾਹੀਦਾ, ਇਹਦੇ ਅੰਦਰ ਪਾਣੀ ਨਹੀਂ ਜੁੜਾ ਰਹਿਣਾ ਚਾਹੀਦਾ। ਜੋ ਨਮੀ ਪੈਦਾ ਹੋਏਗੀ ਬਾਹਰ ਨਿਕਲ ਜਾਏ ਇਸ ਦੇ ਅੰਦਰ। ਇਹ ਆਹਿਸਤਾ ਆਹਿਸਤਾ ਚੀਜ਼ਾਂ ਗਲਦੀਆਂ ਰਹਿਣਗੀਆਂ। 3 ਮਹੀਨੇ ਤੱਕ ਇਹਦੀ ਖਾਦ ਤਿਆਰ ਹੋ ਜਾਏਗੀ ਸਾਡੇ ਕੋਲ। ਹੱਡੀ ਨਹੀਂ ਪਾਣੀ, ਵਾਲ ਨਹੀਂ ਪਾਣੇ, ਐਸੀ ਕੋਈ ਵੀ ਚੀਜ਼ ਨਹੀਂ ਤੁਸੀਂ ਇਹਦੇ 'ਚ ਪਾਣੀ ਜਿਹੜੀ ਗਲ ਨਾ ਸਕੇ। ਜੋ ਚੀਜ਼ ਗਲਣ ਵਾਲੀ ਹੋਏਗੀ, ਪੁਰਾਣੀਆਂ ਸਬਜ਼ੀਆਂ, ਗਲੀਆਂ ਸੜੀਆਂ ਸਬਜ਼ੀਆਂ ਵੀ ਪਈਆਂ ਨੇ, ਉਸ ਕੱਟ ਕੇ ਛੋਟੇ ਪੀਸ ਕਰਕੇ ਛਪਾਓ ਤਾਂ ਕਿ ਜਲਦੀ ਗਲ ਜਾਏ। ਇਹ ਡਰਮੀ ਮੈਂ 2 ਸਾਲ ਪਹਿਲੇ ਲਈ ਸੀ, ਉਦੋਂ ਮੇਰਾ ਪਹਿਲਾ ਤਜਰਬਾ ਸੀ ਕੰਪੋਸਟ ਬਣਾਉਣ ਦਾ। ਇਹ ਤੁਸੀਂ ਵੇਖ ਰਹੇ ਹੋ, ਉਹ ਗਲ ਕੇ ਤੇ ਵਿੱਚੋਂ ਮਵਾਦ ਨਿਕਲ ਰਿਹਾ, ਗੰਦਾ ਪਾਣੀ ਨਿਕਲ ਰਿਹਾ, ਥੱਲੇ ਵੀ ਇਹਦੇ ਗੰਦਾ ਪਾਣੀ ਜੁੜ ਗਿਆ ਹੈ। ਪਾਣੀ ਸਮੈਲ ਆਏਗੀ, ਪਰੇਸ਼ਾਨ ਨਹੀਂ ਹੋਣਾ। ਇਹ ਪਾਣੀ ਵੀ ਬੜਾ ਕੀਮਤੀ ਹੈ, ਵੀ ਖਾਦ ਹੈ। ਇਹ ਪਾਣੀ ਜਦੋਂ ਨਿਕਲ ਆਏਗਾ, ਇਸ ਨੂੰ ਵੀ ਤੁਸੀਂ ਪੌਦਿਆਂ ਨੂੰ ਪਾਓ, ਔਰ ਖਾਦ ਦਾ ਕੰਮ ਕਰੇਗਾ। ਬੜਾ ਕੀਮਤੀ ਕੰਮ ਹੈ, ਕੀਮਤੀ ਚੀਜ਼ ਬਣੇਗੀ। ਇਹ ਦੇਖ ਲਓ ਤੁਸੀਂ, ਤਕਰੀਬਨ 2 ਮਹੀਨੇ ਹੋ ਗਏ ਨੇ ਇਹਨਾਂ ਸਬਜ਼ੀਆਂ ਨੂੰ, ਇਹਨਾਂ ਚੀਜ਼ਾਂ ਨੂੰ। ਇਹ ਹੁਣ ਕਾਫੀ ਹੱਦ ਤੱਕ ਗਲ ਗਏ ਨੇ। 1 ਮਹੀਨੇ ਹੋਰ ਤੱਕ ਬਿਲਕੁਲ ਮਿੱਟੀ ਬਣ ਜਾਏਗਾ। ਪਰੇਸ਼ਾਨ ਨਹੀਂ ਹੋਣਾ, ਇਹਦੀ ਹਲਕੀ ਫੁਲਕੀ ਸਮੈਲ ਆਏਗੀ, ज़्यादा तंग नहीं करेगी। मक्खियाँ मच्छर मामूली होंगे, पूरे परे नहीं खिलरनगे। ਤੁਸੀਂ ਇਹ ਕੰਟੇਨਰ ਡਰਮੀ ਸਾਇਆਦਾਰ ਜਗ੍ਹਾ 'ਤੇ ਰੱਖਣੀ ਹੈ, ਔਰ ਇਸ ਦੇ ਥੱਲੇ ਕੋਈ ਇੱਕ ਪਰਾਤੀ ਕੁਨਾਲੀ ਵਗੈਰਾ ਵੀ ਰੱਖਣੀ ਹੈ, ਤਾਂ ਕਿ ਇਹਦੇ ਵਿੱਚ ਥੱਲੇ ਦੇ ਵਿੱਚੋਂ ਜੋ ਪਾਣੀ ਨਿਕਲੇਗਾ ਉਹ ਆਸੇ ਪਾਸੇ ਨਾ ਖਿਲਰੇ, ਕੋਈ ਚਿੱਕੜ ਨਾ ਬਣੇ, ਔਰ ਉਸ ਪਰਾਤੀ ਦੇ ਵਿੱਚ ਮਹਿਫੂਜ਼ ਰਹੇਗਾ। ਉਹ ਪਾਣੀ ਵੀ ਤੁਸੀਂ ਪੌਦਿਆਂ ਨੂੰ ਪਾਉਣਾ ਹੈ। ਮੈਂ ਇੱਕ ਕੌਰੀ ਜੀ ਰੱਖੀ ਹੋਈ ਸੀ, ਜਦੋਂ ਕੰਪੋਸਟ ਮੇਰੀ ਮੁਕੰਮਲ ਹੋ ਜਾਂਦੀ ਸੀ, ਮਿੱਟੀ ਬਣ ਜਾਂਦੀ ਸੀ, ਉਹ ਮੈਂ ਇਹਦੇ ਵਿੱਚ ਮਹਿਫੂਜ਼ ਕਰ ਦਿੰਦਾ ਸੀ। ਹੁਣ ਖਾਲੀ ਹੋਈ ਪਈ, ਮੇਰੇ ਬੜੇ ਦੋਸਤ ਅਹਿਬਾਬ ਲੈ ਕੇ ਗਏ ਨੇ ਆਪਣੇ ਪੌਦਿਆਂ ਨੂੰ ਪਾਉਣ ਵਾਸਤੇ। ਬੜਾ फ़ायदा ਉਹਨਾਂ ਨੂੰ ਮਿਲਿਆ, ਬੜਾ ਰਿਜ਼ਲਟ ਮਿਲਿਆ। ਇਹ ਮੇਰੇ ਪੌਦੇ ਵੀ ਬੜੇ ਅੱਛੇ ਨੇ ਇਹਦੇ ਨਾਲ। ਜਦੋਂ ਤੁਸੀਂ ਆਪਣੀ ਡਰਮੀ ਨੂੰ ਸੁਰਾਖ ਕਰ ਲਓਗੇ, ਉਸ ਨੂੰ ਸਾਇਆਦਾਰ ਜਗ੍ਹਾ 'ਤੇ ਇੱਕ ਪਰਾਤੀ ਦੇ ਅੰਦਰ ਰੱਖ ਦਿਓਗੇ। ਹੁਣ ਇਹਦੇ ਵਿੱਚ ਤੁਸੀਂ ਪੱਤੇ ਪਾ ਦੇਣੇ ਨੇ, ਖੁਸ਼ਕ ਪੱਤੇ ਜਾਂ ਖੁਸ਼ਕ ਟਹਿਣੀਆਂ ਵਗੈਰਾ ਇਹਦੇ 'ਚ ਪਾ ਦਿਓ। ਇਸ ਤੋਂ ਬਾਅਦ ਅਸੀਂ ਥੋੜ੍ਹੀ ਜਿਹੀ ਮਿੱਟੀ ਪਾਵਾਂਗੇ ਇਹਦੇ ਵਿੱਚ, ਹਲਕੀ ਫੁਲਕੀ ਉਹ ਮਿੱਟੀ ਖਿਲਾਰ ਦਿਓ। ਮਿੱਟੀ ਪਾਉਣ ਤੋਂ ਬਾਅਦ ਅਸੀਂ ਇਹਦੇ 'ਚ ਥੋੜ੍ਹਾ ਜਿਹਾ ਕਿਚਨ ਵੇਸਟ, ਸਬਜ਼ੀਆਂ ਦੇ ਛਿਲਕੇ ਪਾਵਾਂਗੇ, ਫਿਰ ਥੋੜ੍ਹਾ ਜਿਹਾ ਪਾਣੀ ਪਾ ਦੇਵਾਂਗੇ ਇਹਦੇ 'ਚ, ਔਰ ਢੱਕਣ ਇਹਦਾ ਬੰਦ ਕਰਕੇ ਰੱਖ ਦੇਵਾਂਗੇ, ਔਰ ਡੀਕੰਪੋਜ਼ ਹੋਣ ਦਾ ਅਮਲ ਸ਼ੁਰੂ ਹੋ ਜਾਏਗਾ। ਡੇਲੀ ਤੁਸੀਂ ਇਸ ਨੂੰ ਢੱਕਣ ਖੋਲ੍ਹਣਾ ਹੈ। ਆਪਣਾ ਜੋ ਵੀ ਛਿਲਕੇ ਵਗੈਰਾ ਹੋਣਗੇ ਉਹ ਇਹਦੇ 'ਚ ਪਾ ਦਿਓ, ਢੱਕਣ ਬੰਦ ਕਰ ਦਿਓ। ਪਾਣੀ ਥੱਲੋਂ ਨਿਕਲੇਗਾ, ਉਹ ਪਾਣੀ ਕੰਟੇਨਰ ਚੁੱਕ ਕੇ, ਪਰਾਤੀ ਚੁੱਕ ਕੇ ਉਹ ਤੁਸੀਂ ਪੌਦਿਆਂ ਨੂੰ ਪਾ ਦਿਓ। ਇਹ 3 ਮਹੀਨੇ ਬਾਅਦ ਤੁਹਾਡੀ ਇਹ ਖਾਦ ਤਿਆਰ ਹੋ ਜਾਏਗੀ। ਪਹਿਲੀ ਦਫਾ ਥੋੜ੍ਹਾ ਜਿਹਾ ਵੇਟ ਕਰਨਾ ਪੈਣਾ, ਉਸ ਤੋਂ ਬਾਅਦ ਫਿਰ ਇੱਕ ਆਦਤ ਬਣ ਜਾਏਗੀ, ਨਾਲ ਇੱਕ ਸਰਕਲ ਚੱਲ ਪਏਗਾ। ਬਦਬੂ ਵਗੈਰਾ ज़्यादा नहीं देगा। ढक्कन दिता होएगा तो बिल्कुल ਤੁਹਾਨੂੰ ਬਦਬੂ नहीं देगा, और शौक ਹੋਵੇਗਾ तो फिर तो बदबू का सवाल ही नहीं पैदा ਹੁੰਦਾ। और ये तुसी जो कूड़ा करकट जो छापरां 'ਚ ਪਾ ਕੇ ਲੋਕਾਂ ਦੇ ਘਰਾਂ ਅੱਗੇ ਸੁੱਟਣੇ ਆ ਨਾ ਅਸੀਂ, ਜਾਂ ਗਲੀ 'ਚ ਸੁੱਟ ਕੇ ਗੰਦ ਮਾਰਨੇ, ਉਹ ਕੂੜਾ ਕਰਕਟ ਨਾ ਸੁੱਟੋ, ਉਸ ਨੂੰ महफूज रखो, खाद बनाओ। बड़ी कीमती चीज़ है, बड़ी ही फ़ायदेमंद चीज़ है, और माहौल की भी सफाई है, और अपना भी फ़ायदा है। किचन गार्डनिंग करो,